ਪੰਜਾਬੀ ਰੇਡੀਓ USA ਸੁਣ ਰਹੇ ਸੀ ਦੋਸਤੋ। ਇਸ ਵੇਲੇ ਗੁਰਪ੍ਰੀਤ ਸਿੰਘ ਤੁਹਾਡੇ ਲਈ ਅਪਡੇਟ ਕਰਨ ਵਾਲਾ ਲੈ ਕੇ ਹਾਜ਼ਰ ਹੈ। ਅੱਜ ਸਾਡੇ ਮਹਿਮਾਨ ਨੇ ਸੁਸ਼ਮਾ ਦੱਤ ਜੀ, ਜਿਹੜੇ ਕਿ ਸਪਾਈਸ ਰੇਡੀਓ ਦੇ CEO ਨੇ। ਸੁਸ਼ਮਾ ਦੱਤ ਜੀ ਦੀ ਖੂਬੀ ਹੈ ਕਿ ਉਹਨਾਂ ਨੇ ਨਸਲਵਾਦ ਦੇ ਖਿਲਾਫ ਇੱਕ ਮੁਹਿੰਮ ਤੋਰੀ 2015 ਦੇ ਵਿੱਚ, ਹੈਂਡਸ ਅਗੇਂਸਟ ਰੇਸਿਜ਼ਮ। ਲਗਾਤਾਰ ਉਸ ਨੂੰ ਪ੍ਰਵਾਹ ਹੁੰਗਾਰਾ ਮਿਲ ਰਿਹਾ। ਇਸ ਵੇਲੇ ਜਿਸ ਤਰੀਕੇ ਨਾਲ ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਉੱਤਰੀ ਅਮਰੀਕਾ ਵਿੱਚ, ਇਸ ਤਰ੍ਹਾਂ ਦੀ ਜਿਹੜੀ ਮੁਹਿੰਮ ਦੀ ਕਾਫੀ ਲੋੜ ਹੈ, ਉਸ ਦੀ ਕਾਫੀ ਪ੍ਰਸੰਗਕਤਾ ਹੈ। ਸੁਸ਼ਮਾ ਜੀ ਨਾਲ ਖਾਸ ਗੱਲਬਾਤ ਕਰਾਂਗੇ ਦੋਸਤੋ। ਐਲ ਪੈਸੋ ਵਿਖੇ ਜਿਹੜੀ ਘਟਨਾ ਵਾਪਰੀ ਉਸ ਦੀ ਰੌਸ਼ਨੀ ਵਿੱਚ ਕਿ ਇਹ ਸਾਰਾ ਕੁਝ ਕੈਨੇਡਾ ਵਿੱਚ ਵੀ ਵਾਪਰ ਸਕਦਾ, ਕਿਉਂਕਿ ਕੈਨੇਡਾ ਵਿੱਚ ਇਤਿਹਾਸ ਰਿਹਾ। ਮੌਂਟਰੀਆਲ ਦੇ ਵਿੱਚ ਮਾਸਕਰ ਹੋਇਆ, ਇੱਕ ਮਸਜਿਦ ਦੇ ਉੱਤੇ ਹਮਲਾ ਹੋਇਆ। ਪਿੱਛੇ ਜੇ ਬਹੁਤ ਸਾਲ ਪਹਿਲਾਂ ਸਰੀ ਦੇ ਗੁਰਦੁਆਰੇ ਵਿੱਚ ਨਿਰਮਲ ਸਿੰਘ ਗਿੱਲ ਦਾ ਕਤਲ ਹੋਇਆ। ਸੋ ਕੋਈ ਵੀ ਥਾਂ ਜਿਹੜੀ ਹੈ ਇਸ ਤੋਂ ਅਭਿੱਜ ਨਹੀਂ ਹੈ, ਕੋਈ ਵੀ ਥਾਂ ਇਮਿਊਨ ਨਹੀਂ ਹੈ, ਕਿਸੇ ਵੇਲੇ ਕੁਝ ਵੀ ਹੋ ਸਕਦਾ। ਸੋ ਸੁਸ਼ਮਾ ਜੀ ਨੇ ਇਸੇ ਗੱਲ ਨੂੰ ਮੁੱਖ ਰੱਖਦਿਆਂ 2015 ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਨਮ ਦਿਨ ਦੇ ਮੌਕੇ 'ਤੇ ਇਸ ਮੁਹਿੰਮ ਦਾ ਆਗਾਜ਼ ਕੀਤਾ ਸੀ, ਔਰ ਉਸ ਦੇ ਲਈ ਉਹਨਾਂ ਨੂੰ ਬਕਾਇਦਾ ਕਈ ਥਾਵਾਂ ਤੋਂ ਮਾਨਤਾ ਵੀ ਮਿਲੀ ਹੈ। ਜਿਵੇਂ ਕਿ BC ਦੀ ਸਰਕਾਰ ਨੇ ਸਪਾਈਸ ਰੇਡੀਓ ਨੂੰ ਹੱਲਾਸ਼ੇਰੀ ਦਿੰਦਿਆਂ ਇਨਾਮ ਦਿੱਤਾ ਇਸ ਗੱਲ ਲਈ। ਇਸੇ ਤਰ੍ਹਾਂ ਹਾਲ ਹੀ ਵਿੱਚ ਗਦਰੀ ਮੇਲੇ ਵਿੱਚ ਸੁਸ਼ਮਾ ਜੀ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ। ਸੋ ਆਓ ਉਹਨਾਂ ਦੇ ਨਾਲ ਇਸ ਬਾਰੇ 'ਚ ਖਾਸ ਗੱਲਬਾਤ ਕਰੀਏ। ਸੁਸ਼ਮਾ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਆਏ। ਬਹੁਤ ਬਹੁਤ ਧੰਨਵਾਦ ਜੀ। ਸੋ ਸੁਸ਼ਮਾ ਜੀ, ਸਭ ਤੋਂ ਪਹਿਲਾਂ ਮੈਂ ਇੱਥੋਂ ਸ਼ੁਰੂ ਕਰੂੰਗਾ ਕਿ ਜਿਹੜੀ ਇਹ ਮੁਹਿੰਮ ਹੈਂਡਸ ਅਗੇਂਸਟ ਰੇਸਿਜ਼ਮ ਤੋਂ ਸ਼ੁਰੂ ਕੀਤੀ 2015 ਵਿੱਚ, ਸਬਬ ਨਾਲ 2015-16 ਦੇ ਟਾਈਮ ਪੀਰੀਅਡ ਦੌਰਾਨ ਟਰੰਪ ਦਾ ਉਠਾਨ ਹੁੰਦਾ ਹੈ। ਬਿਲਕੁਲ। ਔਰ ਅਸੀਂ ਵੇਖਦੇ ਹਾਂ ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ। ਕ੍ਰਾਈਸਟ ਚਰਚ ਦੀ ਗੱਲ ਕਰ ਲਓ, ਐਲ ਪੈਸੋ ਦੀ ਗੱਲ ਕਰ ਲਓ, ਲਗਾਤਾਰ ਅਸੀਂ ਥੋੜ੍ਹੇ ਸਮੇਂ ਬਾਅਦ ਕੋਈ ਨਾ ਕੋਈ ਇਹੋ ਜਿਹੀ ਘਟਨਾ ਹੁੰਦੀ ਵੇਖਦੇ ਹਾਂ। ਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਸਫ਼ਰ ਤੁਹਾਡਾ ਕਿਉਂ ਜ਼ਰੂਰੀ ਸੀਗਾ, ਔਰ ਕਿਸ ਤਰੀਕੇ ਨਾਲ ਇਸ ਸਫ਼ਰ ਦੀ ਜਿਹੜੀ ਹੋਂਦ ਹੈ ਅੱਜ ਦੇ ਸਮੇਂ ਦੇ ਵਿੱਚ ਉਸ ਦੀ ਹੋਰ ਵਾਜਬੀਅਤ ਵੱਧ ਗਈ ਹੈ? ਗੁਰਪ੍ਰੀਤ ਜੀ, ਮੈਂ ਸੋਚਦੀ ਹੈਗੀ ਹਾਂ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਟਾਈਮ ਆਉਂਦਾ ਜਦ ਕਿ ਉਹਨਾਂ ਦੇ ਨਾਲ ਨਸਲਵਾਦ ਜਾਂ ਜਾਤੀ ਭੇਦ ਦੇ ਕਾਰਨ ਵਿਤਕਰਾ ਕੀਤਾ ਜਾਂਦਾ ਹੈ। ਆਪਾਂ ਹਮੇਸ਼ਾ ਇਸ ਨੂੰ ਨੋਟਿਸ ਕਰਦੇ ਆ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਅਸੀਂ ਕੁਝ ਕਰ ਨਹੀਂ ਸਕਦੇ ਸੋ ਅਸੀਂ ਚੁੱਪ ਕਰ ਜਾਂਦੇ ਹਾਂ, ਸਹਿ ਲੈਂਦੇ ਹੈਗੇ ਹਾਂ। ਮੈਂ 4 ਕੰਟੀਨੈਂਟਸ 'ਤੇ ਰਹਿ ਚੁੱਕੀ ਹੈਗੀ ਹਾਂ, ਅਫਰੀਕਾ ਦੇ ਵਿੱਚ, ਇੰਡੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਅਤੇ ਹੁਣ ਇੱਥੇ ਕੈਨੇਡਾ ਦੇ ਵਿੱਚ। ਮੈਂ ਸਮਝਦੀ ਹੈਗੀ ਹਾਂ ਕਿ ਜਿਹੜਾ ਵਿਤਕਰਾ ਹੈਗਾ ਉਹ ਉੱਪਰੋਂ ਆਉਂਦਾ ਹੈਗਾ। ਲੋਕ ਜਿਹੜੇ ਹੈਗੇ ਨੇ ਇੱਕ ਦੂਜੇ ਨਾਲ ਰਹਿਣਾ ਪਸੰਦ ਕਰਦੇ ਨੇ, ਲੇਕਿਨ ਜਦੋਂ ਦੇਖਦੇ ਹੈਗੇ ਨੇ ਕਿ ਉਹਨਾਂ ਦੇ ਲੀਡਰਸ ਓਪਨਲੀ ਵਿਤਕਰਾ ਕਰਦੇ ਨੇ ਜਾਂ ਓਪਨਲੀ ਗੱਲਾਂ ਕਹਿੰਦੇ ਹੈਗੇ ਨੇ ਜਿਹੜੀਆਂ ਕਿ ਇਨਸਾਈਟ ਕਰਦੀਆਂ ਲੋਕਾਂ ਨੂੰ, ਅਤੇ ਉਹਨਾਂ ਦਾ ਹੌਸਲਾ ਵੱਧ ਜਾਂਦਾ ਹੈਗਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ। ਫਿਰ ਉਹ ਐਲ ਪੈਸੋ ਕਹਿੰਦੇ ਘਟਨਾਵਾਂ ਹੁੰਦੀਆਂ ਨੇ। ਹੁਣ ਐਲ ਪੈਸੋ ਦੇ ਵਿੱਚ ਪਹਿਲਾਂ ਸੁਣਿਆ ਸੀ ਕਿ 9 ਲੋਕ ਮਰ ਗਏ, ਹੁਣ ਅੱਜ ਦੇ ਜਿਹੜਾ ਅਸੀਂ ਦੇਖਿਆ ਫਿਗਰਸ ਓਵਰ 30 ਲੋਕਾਂ ਦੀ ਉਹਨਾਂ ਦੀ ਮੌਤ ਹੋ ਚੁੱਕੀ ਹੈ। ਮੈਂ ਸਮਝਦੀ ਹਾਂ ਕਿ ਜਦ ਧਰਮ ਅਤੇ ਪੋਲੀਟਿਕਸ ਇਕੱਠੇ ਜੁੜ ਜਾਂਦੇ ਹੈ ਉਦੋਂ ਹਮੇਸ਼ਾ ਪ੍ਰੋਬਲਮ ਹੁੰਦਾ ਹੈਗਾ, ਔਰ ਉਹ ਪ੍ਰੋਬਲਮ ਹੁੰਦਾ ਰਹੇਗਾ। ਸਾਡੀ ਜਿਹੜੀ ਮੁਹਿੰਮ ਹੈਗੀ ਹੈ, ਐਂਡ ਆਈ ਥਿੰਕ ਕਿ ਇਹ ਬਹੁਤ ਪਹਿਲਾਂ ਵੀ ਸ਼ੁਰੂ ਕੀਤੀ ਜਾ ਸਕਦੀ ਸੀਗੀ, ਕਿਉਂਕਿ ਇਸ ਦੀ ਹਮੇਸ਼ਾ ਤੋਂ ਲੋੜ ਹੈਗੀ ਹੈ ਔਰ ਇਸ ਦੀ ਹਮੇਸ਼ਾ ਲੋੜ ਰਹੇਗੀ ਜਦ ਤੱਕ ਕਿ ਅਸੀਂ ਇੱਕ ਦੂਸਰੇ ਨੂੰ ਸਮਝਾਂਗੇ ਨਹੀਂ। ਜਦੋਂ ਮੈਂ ਕਿਸੇ ਨਾਲ ਮਿਲਦੀ ਹੈਗੀ, ਜਦ ਤੱਕ ਮੈਂ ਉਹਨਾਂ ਨੂੰ ਉਹਨਾਂ ਦੇ ਬਾਰੇ 'ਚ ਨਹੀਂ ਪੁੱਛਾਂਗੀ, ਮੈਨੂੰ ਉਹਨਾਂ ਦੇ ਬਾਰੇ 'ਚ ਕਿੱਦਾਂ ਪਤਾ ਲੱਗੇਗਾ? ਸੋ ਮੈਂ ਧਾਰਨਾਵਾਂ ਬਣਾ ਕੇ ਬੈਠ ਜਾਵਾਂ, ਉਹਨਾਂ ਧਾਰਨਾਵਾਂ ਦੇ ਉਹ ਬੇਸਿਸ ਦੇ ਉੱਤੇ ਮੈਂ ਉਹਨਾਂ ਦੇ ਨਾਲ ਵਿਤਕਰਾ ਕਰਾਂ, ਉਹ ਕਿੰਨੀ ਅੱਛੀ ਗੱਲ ਹੈਗੀ ਹੈ ਜਾਂ ਕਿੰਨੀ ਸਹੀ ਗੱਲ ਹੈਗੀ ਹੈ? ਇਟਸ ਨਾਟ। ਸੋ ਸੁਸ਼ਮਾ ਜੀ, ਜਿਹੜਾ ਐਲ ਪੈਸੋ ਦੀ ਜਿਵੇਂ ਘਟਨਾ ਹੋਈ ਜਾਂ ਜਿਵੇਂ ਅਸੀਂ ਕੈਨੇਡਾ ਵਿੱਚ ਵੀ ਵੇਖਿਆ ਇਸ ਤਰ੍ਹਾਂ ਦੀ ਘਟਨਾਵਾਂ ਹੋਈਆਂ, ਕਈ ਵਾਰੀ ਲੋਕਾਂ ਨੂੰ ਲੱਗਦਾ ਕੈਨੇਡਾ ਵਿੱਚ ਬੈਠਿਆਂ ਨੂੰ ਕਿ ਜੋ ਕੁਝ ਹੋ ਰਿਹਾ ਅਮਰੀਕਾ 'ਚ ਹੀ ਹੋ ਰਿਹਾ, ਕਿਉਂਕਿ ਅਮਰੀਕਾ 'ਚ ਟਰੰਪ ਸਾਹਿਬ ਆਏ ਨੇ, ਇਸ ਕਰਕੇ ਰੇਸਿਜ਼ਮ ਵੱਧ ਗਿਆ। ਇੱਕ ਇੰਡੀਵਿਜੂਅਲ ਨੂੰ ਪਿਕ ਕਰ ਲੈਣਾ ਜਾਂ ਇਹ ਮੰਨ ਲੈਣਾ ਕਿ ਜੋਗ੍ਰਾਫੀਕਲ ਲੋਕੇਸ਼ਨ ਦੇ ਹਿਸਾਬ ਨਾਲ ਉੱਥੇ ਹੀ ਸਾਰੀਆਂ ਪ੍ਰੋਬਲਮਸ ਨੇ। ਸੋ ਇਹ ਜਿਹੜੀ ਕੁੰਭ ਕਰਨੀ ਨੀਂਦ ਲੋਕ ਸੁੱਤੇ ਨੇ, ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ? ਆਈ ਥਿੰਕ ਇਹ ਗਲਤ ਗੱਲ ਹੈਗੀ ਹੈ, ਕਿਉਂਕਿ ਅਗਰ ਤੁਸੀਂ ਨੋਟਿਸ ਕਰੋ ਸਨ 2009 ਤੋਂ ਲੈ ਕੇ 2013 ਤੱਕ ਜਿਹੜੀਆਂ ਆਪਣੇ ਕੈਨੇਡਾ ਦੇ ਵਿੱਚ ਜਿਹੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਘੱਟ ਹੋਈਆਂ, ਲੇਕਿਨ 2015 ਤੋਂ ਲੈ ਕੇ ਹੁਣ ਤੱਕ ਉਹ ਵੱਧ ਗਈਆਂ ਨੇ। ਸੋ ਸਾਡੀ ਸਰਕਾਰ ਨੂੰ ਵੀ ਇਸ ਦੇ ਬਾਰੇ ਦੇ ਵਿੱਚ ਕੇਅਰਫੁਲ ਹੋਣਾ ਪਏਗਾ, ਕਿਉਂਕਿ ਟੋਰਾਂਟੋ ਦੇ ਵਿੱਚ ਜੋ ਵੀ ਹੋਇਆ ਹੈਗਾ ਦੈਟਸ ਨਾਟ ਰਾਈਟ ਈਦਰ। ਐਬਸੋਲੂਟਲੀ। ਸੋ ਜਿਹੜੇ ਲੋਕ ਜਿਨ੍ਹਾਂ ਦੀ ਜਦੋਂ ਤੁਸੀਂ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦੇ, ਤੁਹਾਨੂੰ ਕੋਈ ਹੱਕ ਨਹੀਂ ਕਿਸੇ ਦੀ ਜ਼ਿੰਦਗੀ ਲੈਣ ਦਾ, ਮੈਂ ਸਮਝਦੀ ਹੈਗੀ ਹਾਂ। ਔਰ ਮੈਂ ਸਮਝਦੀ ਹਾਂ ਕਿ ਜਦ ਤੁਸੀਂ ਇਸ ਤਰ੍ਹਾਂ ਦੀ ਕਾਂਡ ਕਰਦੇ ਹੈਗੇ ਹੋ, ਤੁਹਾਡੇ ਦਿਮਾਗ ਦੇ ਵਿੱਚ ਕੀ ਜਾ ਰਿਹਾ ਉਸ ਵਕਤ? ਤੁਸੀਂ ਕੀ ਸੋਚਦੇ ਹੈਗੇ? ਤੁਸੀਂ ਆਪਣੇ ਆਪ ਨੂੰ ਰੱਬ ਸਮਝਦੇ ਹੋ? ਸੋ ਆਈ ਡੋਂਟ ਨੋ, ਆਈ ਥਿੰਕ ਕਿ ਸਰਕਾਰ ਨੂੰ ਨਹੀਂ, ਸਿਰਫ
ਬਲਕਿ ਹਰ ਇੱਕ ਨੂੰ ਇਸ ਦੇ ਬਾਰੇ 'ਚ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ। ਰਾਈਟ ਸੁਸ਼ਮਾ ਜੀ, ਕਿਉਂਕਿ ਸਾਡੀ ਆਪਣੀ ਹਿਸਟਰੀ ਰਹੀ ਹੈ ਕੈਨੇਡਾ ਦੀ, ਜਿਵੇਂ ਨਿਰਮਲ ਸਿੰਘ ਗਿੱਲ ਦਾ ਮਰਡਰ ਸਰੀ 'ਚ ਹੋਇਆ, ਯੈਸ, ਮੌਂਟਰੀਅਲ ਦੀ ਮਸਜਿਦ ਤੇ ਹਮਲਾ ਹੋਇਆ ਜੀ। ਸੋ ਅਸੀਂ ਵੇਖਦੇ ਹਾਂ ਇੱਥੇ ਵੀ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਹਾਂਜੀ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਬੇਚੈਨੀ ਵਾਲਾ ਬਣਦਾ ਜਾ ਰਿਹਾ ਪੋਲੀਟੀਕਲ ਮਾਹੌਲ, ਉਸ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਕੇ ਵੀ ਵਾਪਰ ਸਕਦੀਆਂ ਨੇ? ਲੋਕਾਂ ਨੂੰ ਸੁਚੇਤ ਰਹਿਣ ਦੀ ਕਿੰਨੀ ਕੁ ਲੋੜ ਹੈ? ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਲੋਕਾਂ ਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ। ਇਹ ਬੜੀ ਚੰਗੀ ਗੱਲ ਹੈਗੀ ਹੈ ਕਿ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉਹ ਸੁਲਝਿਆ ਹੋਇਆ ਬੰਦਾ ਹੈਗਾ, ਜਿਹੜਾ ਉਹਦੇ ਆਪੋਜੀਸ਼ਨ ਦੇ ਵਿੱਚ ਵੀ ਹੈਗਾ ਉਹ ਵੀ ਸੁਲਝਿਆ ਹੋਇਆ ਇਨਸਾਨ ਹੈਗਾ। ਲੇਕਿਨ ਜੋ ਅਮਰੀਕਾ ਦੇ ਵਿੱਚ ਇਸ ਵਕਤ ਹੋ ਰਿਹਾ ਉਹਦਾ ਇਨਡਾਇਰੈਕਟ ਫਲ ਲੋਕਾਂ ਨੂੰ ਜ਼ਰੂਰ ਮਿਲਦਾ ਹੈਗਾ, ਜਾਂ ਉਸ ਦੇ ਨਾਲ ਲੋਕ ਜ਼ਰੂਰ ਪ੍ਰਭਾਵਿਤ ਹੁੰਦੇ ਨੇ। ਸੋ ਮੈਂ ਇਹ ਸਮਝਦੀ ਹੈਗੀ ਹਾਂ ਕਿ ਜਿੱਥੇ ਕਿ ਸਾਡਾ ਪ੍ਰਾਈਮ ਮਿਨਿਸਟਰ ਬੜੇ ਜ਼ੋਰਦਾਰ ਸ਼ਬਦਾਂ ਦੇ ਨਾਲ ਇਸ ਦੀ ਨਿਖੇਧੀ ਕਰਦਾ ਹੈਗਾ, ਉੱਥੇ ਜਿਹੜੇ ਕਮਿਊਨਿਟੀ ਲੀਡਰਸ ਹੈਗੇ ਨੇ ਉਹਨਾਂ ਨੂੰ ਵੀ ਇਸ ਦੇ ਬਾਰੇ 'ਚ ਕੁਛ ਨਾ ਕੁਛ ਜ਼ਰੂਰ ਕਹਿਣਾ ਚਾਹੀਦਾ ਹੈਗਾ। ਉਹਨਾਂ ਨੂੰ ਖੜੇ ਹੋ ਕੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈਗੀ ਹੈ। ਸਾਡੀ ਛੋਟੀ ਜਿਹੀ ਜਿਹੜੀ ਕੋਸ਼ਿਸ਼ ਹੈਗੀ ਹੈ ਰੇਜ਼ ਯੋਰ ਹੈਂਡਸ ਅਗੇਂਸਟ ਰੇਸਿਜ਼ਮ ਦੇ ਥਰੂ, ਅਸੀਂ ਇਹ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਇਹ ਜਿਹੜੀ ਮੁਹਿੰਮ ਹੈਗੀ ਹੈ ਇਹ ਅਸੀਂ ਇਸ ਕਰਕੇ ਨਹੀਂ ਸ਼ੁਰੂ ਕੀਤੀ ਕਿਉਂਕਿ ਆਪਾਂ ਇੱਕ ਰੇਡੀਓ ਸਟੇਸ਼ਨ ਹੈਗੇ ਹਾਂ, ਇਸ ਕਰਕੇ ਸ਼ੁਰੂ ਕੀਤੀ ਕਿ ਅਸੀਂ ਸਾਰਿਆਂ ਨੂੰ ਮਿਲ ਕੇ ਇਕੱਠੇ ਮਿਲ ਕੇ ਕੰਮ ਕਰੀਏ। ਸਾਡੇ ਰੇਡੀਓ ਸਟੇਸ਼ਨ ਦੇ ਜ਼ਰੀਏ ਅਸੀਂ ਇਟਾਲੀਅਨ ਲੋਕਾਂ ਨੂੰ, ਅਸੀਂ ਕ੍ਰੋਏਸ਼ੀਅਨ ਲੋਕਾਂ ਨੂੰ, ਅਸੀਂ ਪਰਸ਼ੀਅਨ ਲੋਕਾਂ ਨੂੰ, ਇਹਨਾਂ ਸਾਰਿਆਂ ਨੂੰ ਅਸੀਂ ਸਰਵ ਕਰਦੇ ਹੈਗੇ ਹਾਂ। ਸੋ ਉਹਨਾਂ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲਦੇ ਹੈਗੇ ਹਾਂ। ਸੋ ਜਦੋਂ ਅਸੀਂ ਸਾਰੇ ਇੱਕ ਦੂਸਰੇ ਨੂੰ ਨਾਲ ਲੈ ਕੇ ਚੱਲਾਂਗੇ, ਉਦੋਂ ਤੱਕ ਜਦ ਤੱਕ ਅਸੀਂ ਨਾਲ ਲੈ ਕੇ ਨਹੀਂ ਚੱਲਾਂਗੇ ਕੁਛ ਨਹੀਂ ਹੋਣਾ। ਰਾਈਟ ਸੁਸ਼ਮਾ ਜੀ, ਬਹੁਤ ਵਧੀਆ ਪੁਆਇੰਟ ਰੇਸ ਕੀਤਾ ਕਿ ਵਾਕਈ ਜਿਹੜੀ ਡਾਇਵਰਸਿਟੀ ਸਪਾਈਸ ਰੇਡੀਓ ਵੱਲੋਂ ਤੁਸੀਂ ਪ੍ਰਮੋਟ ਕਰਦੇ ਆਏ ਹੋ ਇੰਨੇ ਸਾਲਾਂ ਤੋਂ, ਉਹ ਇਕੱਲੀ ਇਸ ਮੁਹਿੰਮ ਤੱਕ ਮਹਿਦੂਦ ਨਹੀਂ। ਮੁਹਿੰਮ ਤੋਂ ਪਹਿਲਾਂ ਤੋਂ ਵੀ ਤੁਸੀਂ ਇਸ ਤਰ੍ਹਾਂ ਦੀਆਂ ਪੈੜਾਂ ਪਾਈਆਂ ਨੇ, ਉਹ ਬਿਲਕੁਲ ਉਸ ਨੂੰ ਰਿਕੋਗਨਾਈਜ਼ ਕਰਨਾ ਚਾਹੀਦਾ ਲੋਕਾਂ ਨੂੰ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਹੜੀ ਨਸਲ ਦੀ ਉੱਚਤਾ ਜਾਂ ਉੱਤਮਤਾ ਦੀ ਇੱਕ ਜਿਹੜਾ ਜਨੂੰਨ ਲੋਕਾਂ ਦੇ ਵਿੱਚ ਵੜਿਆ ਹੋਇਆ, ਇਹ ਕਿਸ ਹੱਦ ਤੱਕ ਜ਼ਿੰਮੇਵਾਰ ਹੈ? ਕਿਉਂਕਿ ਅਕਸਰ ਲੋਕ ਕਹਿ ਦਿੰਦੇ ਆ ਕਿ ਜਿਹਨੇ ਆ ਕੀਤਾ ਨਸਲੀ ਕਾਰਾ, ਇਹ ਅਣਜਾਣ ਵਿਅਕਤੀ ਨੇ, ਇਹਨਾਂ ਨੂੰ ਪਤਾ ਹੀ ਨਹੀਂ ਗਾ, ਇਹ ਗੁੰਮਰਾਹ ਹੋਏ ਨੇ। ਜਦੋਂ ਕਿ ਇੱਕ ਵਿਚਾਰਧਾਰਾ, ਇੱਕ ਆਈਡੀਓਲੋਜੀ ਹੈ ਜਿਹਨੂੰ ਫੋਲੋ ਕਰਦੇ ਆ ਰਹੇ ਨੇ ਲੋਕ ਲੰਬੇ ਸਮੇਂ ਤੋਂ। ਜਦੋਂ ਅਫਰੀਕਾ ਤੋਂ ਲੋਕਾਂ ਨੂੰ ਫੜ ਕੇ ਲਿਆ ਕੇ ਗੁਲਾਮੀ ਕਰਵਾਈ ਗਈ, ਜਾਂ ਮੂਲ ਵਾਸੀਆਂ ਦੀ ਧਰਤੀ 'ਤੇ ਕਬਜ਼ਾ ਕਰਨ ਲੱਗੇ ਆ, ਇਹ ਪ੍ਰਚਾਰੇਗਾ ਕਿ ਇਹ ਆਦਮਖੋਰ ਨੇ, ਅਸੀਂ ਸੁਧਾਰ ਲਈ ਆਏ ਹਾਂ। ਇੱਕ ਜਿਹੜਾ ਨਾ ਵਾਈਟ ਮੈਨਸ ਬਰਡਨ ਜਾਂ ਸੇਵੀਅਰ ਜਿਹੜੀ ਕੰਪਲੈਕਸ ਦੀ ਗੱਲਾਂ ਪਹਿਲਾਂ ਵੀ ਹੁੰਦੇ ਰਹੀਆਂ। ਸੋ ਉਹ ਕਿਸ ਹੱਦ ਤੱਕ ਉਹ ਜਿਹੜਾ ਐਟੀਟਿਊਡ ਹੈ ਉਹ ਜ਼ਿੰਮੇਵਾਰ ਹੈ, ਅਤੇ ਉਹ ਐਟੀਟਿਊਡ ਅੱਜ ਵੀ ਪ੍ਰੀਵੇਲ ਕਰਦਾ? ਆਈ ਥਿੰਕ ਕਿ ਅੰਗਰੇਜ਼ ਨੇ, ਔਰ ਜਦੋਂ ਮੈਂ ਅੰਗਰੇਜ਼ ਕਹਿੰਦੀ ਹਾਂ ਮੈਂ ਬ੍ਰਿਟਿਸ਼ਰਸ ਨੂੰ ਖਾਸ ਤੌਰ 'ਤੇ ਸੰਬੋਧਿਤ ਕਰਦੀ ਹੈਗੀ ਹਾਂ। ਉਹਨਾਂ ਨੇ ਦੁਨੀਆ ਦੇ ਜਿਸ ਮੁਲਕ ਦੇ ਉੱਤੇ ਰਾਜ ਕੀਤਾ ਹੈਗਾ, ਉਸ ਦਾ ਸੱਤਿਆਨਾਸ਼ ਕਰਕੇ ਉਹਨੂੰ ਛੱਡਿਆ ਹੈਗਾ। ਤੁਸੀਂ ਅਫਰੀਕਾ ਲੈ ਲਓ, ਤੁਸੀਂ ਆਸਟ੍ਰੇਲੀਆ ਲੈ ਲਓ, ਤੁਸੀਂ ਇੰਡੀਆ ਲੈ ਲਓ। ਇੰਡੀਆ ਦੇ ਵਿੱਚ ਇੰਨੀ ਇਨਫੀਰੀਅਰਿਟੀ ਕੰਪਲੈਕਸ ਹੈ ਲੋਕਾਂ ਦੇ ਵਿੱਚ ਕਿ ਜਦ ਤੱਕ ਅਸੀਂ ਅੰਗਰੇਜ਼ੀ ਨਹੀਂ ਬੋਲਾਂਗੇ, ਅਸੀਂ ਅੱਛੇ ਇਨਸਾਨ ਨਹੀਂ ਬਣਾਂਗੇ, ਸਾਨੂੰ ਕੋਈ ਪਛਾਣੇਗਾ ਨਹੀਂ। ਅਗਰ ਹਾਲੀਵੁੱਡ ਨੇ ਕਿਸੇ ਬਾਲੀਵੁੱਡ ਸਟਾਰ ਨੂੰ ਬਹੁਤ ਕੁਝ ਕਹਿ ਲਿਆ, ਚੰਗਾ ਕਹਿ ਲਿਆ, ਤਾਂ ਉਹ ਵੱਡਾ ਸਟਾਰ ਬਣ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਵਿੱਚ, ਇਹ 200 ਸਾਲ 400 ਸਾਲ ਦੇ ਜਿਹੜਾ ਉਹਨਾਂ ਦਾ ਹੁਕਮ ਹੈਗਾ, ਜਿਹੜਾ ਉਹਨਾਂ ਨੇ ਇੰਡੀਆ ਦੇ ਉੱਤੇ ਰਾਜ ਕੀਤਾ ਹੈਗਾ, ਉਹਦਾ ਨਤੀਜਾ ਹੈਗਾ। ਹਾਂ, ਆਈ ਥਿੰਕ ਕਿ ਉਸ ਨੂੰ ਅਗਰ ਆਪਾਂ ਹੋਰ ਵੀ ਡਿਵਾਈਡ ਕਰੀਏ ਔਰ ਇੰਡੀਆ ਦੇ ਵਿੱਚ ਦੇਖੀਏ ਕਿ ਜਾਤੀ ਭੇਦ ਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿੰਨੇ ਲੋਕਾਂ ਦੇ ਨਾਲ ਅਤਿਆਚਾਰ ਜ਼ੁਲਮ ਹੁੰਦਾ ਹੈਗਾ, ਜਦ ਕਿ ਜਿਹੜਾ ਕਾਸਟ ਸਿਸਟਮ ਸੀਗਾ ਉਹ ਤੁਹਾਡੇ ਪੈਦਾਇਸ਼ ਜਿੱਥੇ ਤੁਸੀਂ ਪੈਦਾ ਹੋਏ ਹੋ ਉਹਦੇ ਨਾਲ ਸੰਬੰਧਿਤ ਨਹੀਂ ਹੈਗਾ, ਉਹ ਤੁਹਾਡੇ ਕੰਮ ਦੇ ਨਾਲ ਸੰਬੰਧਿਤ ਹੈਗਾ। ਸੋ ਉਸ ਨੂੰ ਛੱਡ ਕੇ ਬਿਲਕੁਲ ਇੱਕ ਟੋਟਲੀ ਡਿਫਰੈਂਟ ਚੀਜ਼ ਸ਼ੁਰੂ ਕਰਨੀ, ਔਰ ਉਹ ਵੀ ਜਿਹੜਾ ਵੀ ਕਾਸਟ ਸਿਸਟਮ ਸੀਗਾ ਉਹ ਇੱਕ ਲਾਈਨ ਦੇ ਵਿੱਚ ਸੀਗਾ, ਐਨੀ ਕਿ ਹਾਇਰਾਰਕੀ ਸੀਗੀ ਕਿ ਬ੍ਰਾਹਮਣ, ਫਿਰ ਖੱਤਰੀ, ਅਤੇ ਫਿਰ ਵੈਸ਼, ਅਤੇ ਫਿਰ ਸ਼ੂਦਰ, ਉਹ ਨਹੀਂ, ਇੱਕ ਲਾਈਨ ਦੇ ਵਿੱਚ। ਲੇਕਿਨ ਉਸ ਨੂੰ ਚੇਂਜ ਕੀਤਾ ਗਿਆ ਔਰ ਉਸ ਨੂੰ ਲੋਕ ਫੋਲੋ ਕਰਦੇ ਰਹੇ। ਮੈਂ ਇੱਥੇ ਤੱਕ ਸੋਚਦੀ ਹੈਗੀ ਕਿ ਹਿੰਦੂ ਧਰਮ ਦਾ ਪਤਨ ਤਦ ਹੀ ਹੋਇਆ ਕਿ ਇਸ ਦੇ ਵਿੱਚ ਜਾਤੀ ਭੇਦ ਕੀਤਾ ਜਾ ਰਿਹਾ ਹੈਗਾ, ਨਸਲ ਭੇਦ ਕੀਤਾ ਜਾ ਰਿਹਾ ਹੈਗਾ। ਹੋਰ ਜਿਹੜੇ ਧਰਮ ਨਿਕਲੇ ਨੇ, ਜਿੱਦਾਂ ਹੁਣ ਸਿੱਖੀ ਨਿਕਲੀ ਹੈਗੀ ਹੈ, ਇਸੇ ਧਰਮ ਦੇ ਵਿੱਚੋਂ ਨਿਕਲੀ ਹੈ, ਬੁੱਧਿਜ਼ਮ ਇਸੇ ਧਰਮ 'ਚੋਂ ਨਿਕਲਿਆ, ਸਿੱਖੀ ਦੇ ਵਿੱਚ ਵੀ ਉਹੀਓ ਸਿਆਪਾ ਸ਼ੁਰੂ ਹੋ ਰਿਹਾ ਹੈ। ਬਿਲਕੁਲ, ਕਿ ਅਸੀਂ ਜੱਟ ਹੈਗੇ ਹਾਂ ਅਤੇ ਅਸੀਂ ਪਾਪੇ ਹੈਗੇ ਹਾਂ, ਅਤੇ ਅਸੀਂ ਕੌਣ ਹੈਗੇ ਹਾਂ, ਅਤੇ ਅਸੀਂ ਕੌਣ ਹੈਗੇ ਹਾਂ। ਸੋ ਜਦ ਤੱਕ ਅਸੀਂ ਆਪਣੇ ਆਪ ਨੂੰ ਇੱਕ ਇਨਸਾਨ ਨਹੀਂ ਸਮਝਾਂਗੇ ਗੁਰਪ੍ਰੀਤ ਜੀ, ਆਪਾਂ ਇਹ ਇੰਟਰਵਿਊ ਕਰਦੇ ਰਹਾਂਗੇ ਅਤੇ ਕਰਦੇ ਰਹਾਂਗੇ। ਐਬਸੋਲੂਟਲੀ। ਸੁਸ਼ਮਾ ਜੀ, ਮੈਂ ਤੁਹਾਨੂੰ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਹੋਏ ਹੋ ਜੀ। ਖਾਸ ਤੌਰ 'ਤੇ ਜਿਹੜਾ
ਗੋਰੇ ਰੰਗ ਦੀ ਪ੍ਰਧਾਨਤਾ ਜਾਂ ਉਸ ਨੂੰ ਅਸੀਂ ਜਿਸ ਤਰ੍ਹਾਂ ਬਹੁਤ ਜ਼ਿਆਦਾ ਉਹਨੂੰ ਮਾਣ ਦਿੰਦੇ ਹਾਂ ਉਸ ਗੱਲ ਨੂੰ, ਜਾਂ ਉਸ 'ਤੇ ਬਹੁਤ ਜ਼ਿਆਦਾ ਹੰਕਾਰ ਵੀ ਕਰਦੇ ਹਾਂ, ਗੀਤਾਂ ਦੇ ਵਿੱਚ ਵੇਖ ਲਓ, ਫਿਲਮਾਂ 'ਚ ਵੇਖ ਲਓ, ਗੋਰੇ ਰੰਗ ਦੀ ਪ੍ਰਧਾਨਤਾ ਜਿਹੜੀ ਨਾ ਸਾਡੇ ਸਿਰਾਂ 'ਤੇ ਚੜੀ ਹੋਈ ਹੈ। ਬਿਲਕੁਲ। ਹਾਲਾਂਕਿ ਸਾਡਾ ਜਿਹੜਾ ਭਾਰਤੀ ਲੋਕਾਂ ਦਾ ਜਿਹੜਾ ਮੁੱਖ ਰੰਗ ਹੈ ਉਹ ਭੂਰਾ ਹੈ, ਬਿਲਕੁਲ, ਜਾਂ ਇਸ ਤੋਂ ਵੀ ਥੋੜ੍ਹਾ ਜ਼ਿਆਦਾ ਡਾਰਕ ਹੋ ਸਕਦਾ। ਸੋ ਇਹ ਜਿਹੜਾ ਇੱਕ ਖਾਸ ਕਿਸਮ ਦੇ ਗੋਰੇ ਰੰਗ ਨਾਲ ਇੱਕ ਮੋਹ, ਇਹਨੂੰ ਤੁਸੀਂ ਰੇਸਿਜ਼ਮ ਨਾਲ, ਨਸਲਵਾਦ ਨਾਲ ਕਿਵੇਂ ਜੋੜ ਕੇ ਵੇਖਦੇ ਹੋ? ਆਈ ਥਿੰਕ ਮੈਂ ਦੁਬਾਰਾ ਬ੍ਰਿਟਿਸ਼ਰਸ 'ਤੇ ਜਾਵਾਂਗੀ, ਕਿਉਂਕਿ ਉਹਨਾਂ ਨੇ ਲੋਕਾਂ ਦੇ ਉੱਤੇ, ਤੁਸੀਂ ਅਗਰ ਕੋਈ ਵੀ ਉਹਨਾਂ ਦੀ ਪੁਰਾਣੀ ਹਿਸਟਰੀ ਦੇਖ ਲਓ ਜਾਂ ਕੋਈ ਵੀ ਉਹਨਾਂ ਦੀ ਲਿਟਰੇਚਰ ਦੇਖ ਲਓ ਜਿਹਦੇ ਵਿੱਚ ਉਹ ਗੱਲ ਕਰ ਰਹੇ ਹੈਗੇ ਨੇ, ਉਹ ਹਮੇਸ਼ਾ ਇਹ ਕਹਿਣਗੇ ਕਿ ਇਹ ਜਿਹੜੇ ਗੋਰੇ ਰੰਗ ਦੇ ਲੋਕ ਹੈਗੇ ਨੇ ਉਹ ਅਕਲਮੰਦ ਹੈਗੇ ਨੇ, ਜਿਹੜੇ ਕਾਲੇ ਰੰਗ ਦੇ ਲੋਕ ਹੈਗੇ ਨੇ ਬੇਵਕੂਫ ਹੈਗੇ ਨੇ, ਚਾਹੇ ਉਹ ਇੰਡੀਆ ਨੂੰ ਲੈ ਲੈਣ ਚਾਹੇ ਅਫਰੀਕਾ ਨੂੰ ਲੈ ਲੈਣ। ਇੰਡੀਆ ਤੋਂ ਵੀ ਉਹਨਾਂ ਨੇ ਜਿੱਦਾਂ ਅਫਰੀਕਾ ਤੋਂ ਲੋਕਾਂ ਨੂੰ ਪਕੜ ਕੇ ਸਲੇਵਸ ਬਣਾ ਕੇ ਅਮਰੀਕਾ ਲੈ ਕੇ ਗਏ, ਇੰਡੀਆ ਤੋਂ ਵੀ ਉੱਤਰ ਪ੍ਰਦੇਸ਼ ਤੇ ਯੂਪੀ ਤੋਂ, ਹਾਂਜੀ, ਬਿਹਾਰ ਤੋਂ ਲੋਕਾਂ ਨੂੰ ਲੈ ਕੇ ਗਏ ਫਿਜੀ, ਔਰ ਐਂਡੇਂਜਰਡ ਲੇਬਰਰਸ ਦੇ ਤੌਰ 'ਤੇ, ਰਾਈਟ। ਸੋ ਮੈਂ ਹਮੇਸ਼ਾ ਇਹ ਸੋਚਦੀ ਹੈਗੀ ਹਾਂ ਕਿ ਇਹਨਾਂ ਨੇ ਇਹ ਸਾਰੀ ਗੱਲ ਫੈਲਾਈ ਹੈਗੀ ਹੈ, ਲੇਕਿਨ ਸਾਰਾ ਕਸੂਰ ਅਸੀਂ ਉਹਨਾਂ ਦੇ ਉੱਤੇ ਨਹੀਂ ਪਾ ਸਕਦੇ। ਸਾਨੂੰ ਵੀ ਕੁਛ ਉਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈਗੀ ਹੈ। ਤਾਲੀ ਕਦੀ ਵੀ ਇੱਕ ਹੱਥ ਨਾਲ ਨਹੀਂ ਵੱਜਦੀ, ਅਬ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਓ। ਸੋ ਜਿਹੜੀ ਇਹ ਪ੍ਰਧਾਨਤਾ ਦਿੱਤੀ ਜਾਂਦੀ ਹੈ ਕਿ ਗੋਰਾ ਰੰਗ ਚੰਗਾ ਹੈਗਾ ਅਤੇ ਕਾਲਾ ਰੰਗ ਮਾੜਾ ਹੈਗਾ, ਮੈਂ ਅਕਸਰ ਆਪਣੇ ਮੂਰਤੀਆਂ ਵੱਲ ਵੀ ਦੇਖਦੀ ਹੈਗੀ ਹੈ ਜਿਹੜੀ ਗੋਰੇ ਰੰਗ ਦੀਆਂ ਬਣਾਈਆਂ ਜਾਂਦੀਆਂ। ਸਾਡਾ ਰੰਗ ਕਿੰਨਾ ਖੂਬਸੂਰਤ ਹੈਗਾ। ਮੈਂ ਹਮੇਸ਼ਾ ਰਾਧਾ ਕ੍ਰਿਸ਼ਨਨ ਦੀ ਇੱਕ ਕਹਾਣੀ ਲੋਕਾਂ ਨੂੰ ਦੱਸਦੀ ਹੈਗੀ ਕਿ ਰੱਬ ਜਦੋਂ ਰੋਟੀ ਬਣਾਉਣ ਬੈਠਿਆ ਅਤੇ ਉਹ ਰੋਟੀ ਬਣਾਉਣ ਲੱਗਾ ਅਤੇ ਉਹਨੇ ਆਟਾ ਗੁੰਨ ਕੇ ਅਤੇ ਇੱਕ ਰੋਟੀ ਬਣਾਈ, ਅਤੇ ਉਹ ਪਹਿਲੀ ਵਾਰੀ ਬਣਾ ਰਿਹਾ ਸੀਗਾ ਅਤੇ ਉਹ ਬਹੁਤ ਕੇਅਰਫੁਲ ਸੀਗਾ, ਅਤੇ ਉਹਨੇ ਜਲਦੀ ਪਲਟ ਕੇ ਅਤੇ ਸੁੱਟ ਦਿੱਤੀ, ਅਤੇ ਉਹ ਥੋੜ੍ਹੀ ਜਿਹੀ ਕੱਚੀ ਰਹਿ ਗਈ ਅਤੇ ਗੋਰੇ ਲੋਕ ਪੈਦਾ ਹੋ ਗਏ। ਫਿਰ ਉਹਨੇ ਕਿਹਾ ਕਿ ਮੈਂ ਠੀਕ ਨਹੀਂ ਬਣਾਈ, ਉਹਨੇ ਫਿਰ ਚੰਗੀ ਤਰ੍ਹਾਂ ਹੋਰ ਉਹਨੂੰ ਕੀਤਾ, ਉਹ ਜ਼ਰਾ ਕੜਕ ਹੋ ਗਈ, ਉਹਨੇ ਫਿਰ ਜ਼ਮੀਨ 'ਤੇ ਸੁੱਟ ਦਿੱਤੀ, ਉਹਦੇ ਨਾਲ ਕਾਲੇ ਲੋਕ ਪੈਦਾ ਹੋ ਗਏ। ਫਿਰ ਉਹਨੇ ਕਿਹਾ ਨਹੀਂ, ਇਹ ਗੱਲ ਠੀਕ ਨਹੀਂ ਹੈਗੀ, ਇੱਕ ਕੱਚੀ ਬਣਾ ਦਿੱਤੀ ਹੈ, ਇੱਕ ਮੈਂ ਸਾੜ ਦਿੱਤੀ ਹੈਗੀ ਹੈ, ਸੋ ਹੁਣ ਮੈਂ ਕੀ ਕਰਾਂ। ਸੋ ਉਹਨਾਂ ਨੇ ਚੰਗੀ ਤਰ੍ਹਾਂ ਨਾਲ ਰੋਟੀ ਨੂੰ ਬਣਾਇਆ, ਔਰ ਜਦੋਂ ਉਹਨਾਂ ਨੇ ਉਹ ਸੋਚਿਆ ਅਤੇ ਇੰਡੀਅਨ ਲੋਕ ਪੈਦਾ ਹੋਏ, ਪ੍ਰੋਪਰ ਰੰਗ, ਨਾ ਕਾਲਾ ਅਤੇ ਨਾ ਗੋਰਾ। ਸੋ ਅਕਲ ਦੇ ਵਿੱਚ ਵੀ ਸਾਨੂੰ ਉਨਾ ਹੀ ਅੱਛਾ ਹੋਣਾ ਚਾਹੀਦਾ ਹੈਗਾ, ਤਾਂ ਕਿ ਅਸੀਂ ਆਪਣੇ ਆਸ ਪਾਸ ਦੇਖੀਏ ਔਰ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲੀਏ। ਇਹ ਨਹੀਂ ਕਿ ਮੈਂ ਉੱਪਰ ਹਾਂ। ਸਾਡੀ ਕਮਿਊਨਿਟੀ ਦੇ ਵਿੱਚ ਚੌਧਰੀਪੁਣਾ ਬਹੁਤ ਜ਼ਿਆਦਾ ਹੈਗਾ, ਕੁਰਸੀ 'ਤੇ ਜਿਹੜਾ ਬੈਠ ਜਾਂਦਾ ਉਹ ਉਤਰਨਾ ਹੀ ਨਹੀਂ ਚਾਹੁੰਦਾ ਹੈਗਾ। ਸੋ ਉਹ ਚੀਜ਼ ਸਾਨੂੰ ਛੱਡਣੀ ਪੈਣੀ ਹੈ। ਸਾਨੂੰ ਹਰ ਇੱਕ ਨੂੰ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਮਾਨ ਸਨਮਾਨ ਦੇਣਾ ਚਾਹੀਦਾ ਹੈ, ਇੱਜ਼ਤ ਕਰਨੀ ਚਾਹੀਦੀ ਹੈ, ਔਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਐਬਸੋਲੂਟਲੀ। ਸੁਸ਼ਮਾ ਜੀ, ਅਖੀਰ 'ਚ ਕੋਈ ਸਵਾਲ ਮੇਰੇ ਮਨ 'ਚ ਹੈ ਕਿ ਤੁਸੀਂ ਇੱਕ ਔਰਤ ਵੀ ਹੋ ਔਰ ਉਸ ਤੋਂ ਇਲਾਵਾ ਕਹਿੰਦੇ ਵਿਜ਼ੀਬਲ ਮਾਈਨੋਰਟੀ ਕਮਿਊਨਿਟੀ ਨਾਲ ਜੁੜੀ ਔਰਤ ਹੋ, ਤੁਹਾਡੇ ਲਈ ਸਾਰਾ ਸਫ਼ਰ ਕਿੰਨਾ ਕੁ ਚੈਲੰਜਿੰਗ ਰਿਹਾ? ਕਿਉਂਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਜਿਹੜੀ ਔਰਤ ਫਿਰ ਵੀ ਸਾਰੇ ਫਿਰਕਿਆਂ ਦੇ ਵਿੱਚ, ਸਾਰੇ ਨਸਲਾਂ ਵਿੱਚ ਸਭ ਤੋਂ ਜ਼ਿਆਦਾ ਡਿਸਕ੍ਰਿਮੀਨੇਸ਼ਨ ਉਹਦੇ ਨਾਲ ਹੁੰਦੀ ਹੈ, ਉਹਦੀ ਆਪਣੀ ਐਸਤ ਜਿਹੜੀ ਹੋਂਦ ਆ, ਉਸ ਨੂੰ ਲੈ ਕੇ ਤਕਰੀਬਨ ਹਰ ਇੱਕ ਕਮਿਊਨਿਟੀ ਵਿੱਚ ਕੋਈ ਨਾ ਕੋਈ ਮਸਲੇ ਰਹੇ ਆ। ਜਿਹੜੇ ਮਰਜ਼ੀ ਤੁਸੀਂ ਸੁਪਰਾਮਿਸਟ ਦੀ ਗੱਲ ਕਰ ਲਓ, ਚਾਹੇ ਉਹ ਵਾਈਟ ਸੁਪਰਾਮਿਸਟ ਨੇ, ਚਾਹੇ ਉਹ ਸਿੱਖ ਫੰਡਾਮੈਂਟਲਿਸਟ ਨੇ, ਚਾਹੇ ਉਹ ਹਿੰਦੂ ਜਾਂ ਮੁਸਲਿਮ ਫੰਡਾਮੈਂਟਲਿਸਟ ਨੇ, ਹਰ ਇੱਕ ਨੇ ਔਰਤਾਂ ਨੂੰ ਲਤਾੜਿਆ ਕਿਸੇ ਨਾ ਕਿਸੇ ਰੂਪ ਵਿੱਚ। ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਆਈ ਥਿੰਕ ਪਰਸਨਲੀ ਆਪਣੀ ਫੀਲਡ ਦੇ ਵਿੱਚ ਮੈਂ ਮਹਿਸੂਸ ਕੀਤਾ, ਜਦੋਂ ਮੈਂ ਇੰਗਲੈਂਡ ਤੋਂ ਇੱਥੇ ਆਈ ਸੀਗੀ, ਮੈਂ ਆਈ ਵਾਜ਼ ਅ ਕੁਆਲੀਫਾਈਡ ਪ੍ਰੋਗਰਾਮ ਆਪਰੇਸ਼ਨਸ ਅਸਿਸਟੈਂਟ ਜਿਹਨੂੰ ਕਹਿੰਦੇ ਹੈਗੇ ਆ, ਸਟੂਡੀਓ ਮੈਨੇਜਰ, ਅਤੇ ਮੈਂ CBC ਕੋਲ ਗਈ, ਨਾਟ ਐਜ਼ ਔਨ ਏਅਰ ਟੈਲੈਂਟ ਬਟ ਐਜ਼ ਅ ਸਟੂਡੀਓ ਮੈਨੇਜਰ। ਅਤੇ ਉਦੋਂ CBC ਦਾ ਇੱਥੇ ਕੋਈ ਸਟੂਡੀਓ ਨਹੀਂ ਸੀ ਹੁੰਦਾ, ਛੋਟਾ ਜਿਹਾ ਅਲਬਰਨੀ ਸਟਰੀਟ 'ਤੇ ਆਫਿਸ ਹੁੰਦਾ ਸੀਗਾ। ਸੋ ਮੈਨੂੰ ਨਹੀਂ ਰੱਖਿਆ ਗਿਆ ਉੱਥੇ, ਕਹਿੰਦੇ ਸਾਡੇ ਪਾਸ ਜਗ੍ਹਾ ਨਹੀਂ ਹੈਗੀ। ਇੱਕ ਰੇਡੀਓ ਸਟੇਸ਼ਨ 'ਤੇ ਗਈ, ਉਹਨਾਂ ਨੇ ਕਿਹਾ ਜੀ ਤੇਰੇ ਖਿਲਾਫ 3 ਚੀਜ਼ਾਂ ਹੈਗੀਆਂ, ਇੱਕ ਤਾਂ ਤੂੰ ਔਰਤ ਹੈ, ਦੂਜੀ ਤੂੰ ਕਾਲੀ ਹੈ, ਤੀਜੀ ਤੂੰ ਬੋਲ ਨਹੀਂ ਸਕਦੀ ਅੰਗਰੇਜ਼ੀ ਦੇ ਵਿੱਚ ਚੰਗੀ ਤਰ੍ਹਾਂ ਨਾਲ, ਸੋ ਤੈਨੂੰ ਅਸੀਂ ਬ੍ਰੌਡਕਾਸਟ ਫੀਲਡ ਦੇ ਵਿੱਚ ਨਹੀਂ ਰੱਖ ਸਕਦੇ। ਸੋ ਕਹਿੰਦੇ ਆ ਨਾ, ਨੈਸੈਸਿਟੀ ਇਜ਼ ਦ ਮਦਰ ਆਫ ਇਨਵੈਂਸ਼ਨ। ਸੋ ਜਦੋਂ ਤੁਹਾਡੇ ਸਿਰ 'ਤੇ ਪੈਂਦੀ ਹੈਗੀ, ਫਿਰ ਤੁਸੀਂ ਕੁਛ ਨਾ ਕੁਛ ਆਪਣੇ ਅਲੱਗ ਚੀਜ਼ ਸ਼ੁਰੂ ਕਰਦੇ ਹੈਗੇ ਹੋ। ਸੋ ਆਈ ਗੋਟ ਇਨਟੂ ਐਥਨਿਕ ਬ੍ਰੌਡਕਾਸਟਿੰਗ, ਔਰ ਆਈ ਡੋਂਟ ਨੋ ਕਦੋਂ, ਪਰ ਇੱਕ ਟਾਈਮ ਜ਼ਰੂਰ ਹੋਏਗਾ ਜਦੋਂ ਮੈਂ ਸੋਚ ਰਹੀ ਹੋਵਾਂਗੀ ਕਿ ਇੰਨੀ ਮਿਹਨਤ ਦੇ ਨਾਲ ਮੈਂ ਕਮਾਈ ਕਰਦੀ ਹੈਗੀ, ਮੈਨੂੰ ਇੰਨੀ ਮਿਹਨਤ ਕਿਉਂ ਕਰਨੀ ਪੈ ਰਹੀ ਹੈ, ਜਦੋਂ ਮੇਰੇ ਪਾਸ ਇੰਨਾ ਐਕਸਪੀਰੀਅੰਸ ਹੈਗਾ। ਸੋ ਉਦੋਂ ਮੈਂ ਜ਼ਰੂਰ ਸੋਚਿਆ ਹੋਏਗਾ ਕਿ ਮੈਂ ਇੱਕ ਇਹੋ ਜਿਹਾ ਰੇਡੀਓ ਸਟੇਸ਼ਨ ਸ਼ੁਰੂ ਕਰਨਾ ਚਾਹੁੰਦੀ ਹਾਂ ਜਿਹਦੇ ਵਿੱਚ ਮੈਂ ਹਰ ਇੱਕ ਨੂੰ ਮੌਕਾ ਦੇ ਸਕਾਂ, ਔਰ ਆਪਣੀ ਕਮਿਊਨਿਟੀ ਵਾਸਤੇ ਮੈਂ ਇੱਕ ਅੱਛਾ ਐਂਟਰਟੇਨਮੈਂਟ ਇਨਫੋਰਮੇਸ਼ਨ ਦਾ ਸਟੇਸ਼ਨ ਸ਼ੁਰੂ ਕਰਾਂ। ਔਰ ਰੱਬ ਨੇ ਮੇਰੀ ਸੁਣੀ, ਐਂਡ ਵੀ ਹੈਵ ਬੀਨ ਏਬਲ ਟੂ ਡੂ ਦੈਟ। 87 ਦੇ ਵਿੱਚ ਰਿਮਝਿਮ ਸ਼ੁਰੂ ਕਰਨ ਤੋਂ ਬਾਅਦ
ਅੱਜ ਸਪਾਈਸ ਰੇਡੀਓ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਸਾਰੀ ਕਮਿਊਨਿਟੀ ਨੂੰ ਜੋੜ ਕੇ ਰੱਖੀਏ। ਸਾਡੀ ਕਮਿਊਨਿਟੀ 'ਤੇ ਕਦੀ ਵੀ, ਸਾਡੇ ਸਟੇਸ਼ਨ 'ਤੇ ਕਦੀ ਵੀ ਧਰਮ ਨੂੰ ਲੈ ਕੇ ਕਦੀ ਕੋਈ ਲੜਾਈ ਨਹੀਂ ਹੋਈ। ਸਾਡੇ ਸਟੇਸ਼ਨ 'ਤੇ ਹਰ ਧਰਮ ਦੇ ਲੋਕ ਕੰਮ ਕਰਦੇ ਨੇ। ਮੇਰੇ ਨਾਲ ਮੈਂ ਕਦੀ ਇਹ ਨਹੀਂ ਕਹਿੰਦੀ ਕਿ ਇਹ ਮੇਰਾ EMPLOYEE ਹੈਗਾ, ਮੈਂ ਹਮੇਸ਼ਾ ਕਹਿੰਦੀ ਹਾਂ ਮੈਂ ਮੇਰੇ ਨਾਲ ਕੰਮ ਕਰਦੇ ਨੇ। ਸੋ ਇਹ ਹਾਇਰਾਰਕੀ ਸਾਡੇ ਆਫਿਸ ਦੇ ਵਿੱਚ ਨਹੀਂ ਹੈਗੀ। ਐਬਸੋਲੂਟਲੀ, ਵੀ ਕੈਨ ਸੀ ਦੈਟ। ਅਸੀਂ ਹਰ ਇੱਕ ਨੂੰ ਇੱਕੋ ਹੀ ਨਜ਼ਰ ਨਾਲ ਦੇਖਦੇ ਕਿ ਜੇ ਮੈਂ ਬ੍ਰੌਡਕਾਸਟਰ ਹੈਗੀ ਹਾਂ, ਤੁਸੀਂ ਵੀ ਬ੍ਰੌਡਕਾਸਟਰ ਹੈਗੇ ਹੋ। ਤੁਹਾਡੀ ਜਿਹੜੀ ਸੂਝ-ਬੂਝ ਹੈਗੀ ਹੈ ਉਹ ਇੱਕ ਫੀਲਡ ਦੇ ਵਿੱਚ ਮਹਾਰਤ ਰੱਖਦੀ ਹੈ, ਜਿਹਦੇ ਵਿੱਚ ਮੈਂ ਸ਼ਾਇਦ ਉਨੀ ਮਹਾਰਤ ਨਹੀਂ ਰੱਖਦੀ, ਲੇਕਿਨ ਜਿਹੜੀ ਚੀਜ਼ ਦੇ ਵਿੱਚ ਮੈਂ ਮਹਾਰਤ ਰੱਖਦੀ ਹਾਂ ਉਸ ਚੀਜ਼ ਦੇ ਵਿੱਚ ਸ਼ਾਇਦ ਕੋਈ ਹੋਰ ਮਹਾਰਤ ਨਾ ਰੱਖਦਾ ਹੋਵੇ। ਸੋ ਆਪਣੇ ਉੱਪਰ ਸੈਲਫ ਕੌਨਫੀਡੈਂਸ ਦੀ ਬੜੀ ਜ਼ਰੂਰਤ ਹੈ ਸਾਡੇ ਸਾਰੇ ਲੋਕਾਂ ਨੂੰ। ਜਦ ਤੱਕ ਅਸੀਂ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਨਹੀਂ ਹੋਵਾਂਗੇ, ਅਸੀਂ ਕਿਸੇ ਦਾ ਮੁਕਾਬਲਾ ਹੀ ਨਹੀਂ ਕਰ ਸਕਦੇ। ਸੁਸ਼ਮਾ ਜੀ, ਤੁਹਾਡੇ ਇਹਨਾਂ ਨੇਕ ਸ਼ਬਦਾਂ ਲਈ ਸ਼ੁਕਰੀਆ। ਅਸੀਂ ਇਸਨੇ ਕਾਬਿਲ ਨਹੀਂ, ਪਰ ਤੁਹਾਡਾ ਪਿਆਰ ਬਹੁਤ ਸਾਡੇ ਲਈ। ਅਖੀਰ 'ਚ ਕੋਈ ਗੱਲ ਰਹਿ ਗਈ ਹੋਵੇ, ਮੈਂ ਪੁੱਛਣ ਤੋਂ ਖੁੰਝ ਗਿਆ, ਆਪਣੇ ਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ। ਆਈ ਥਿੰਕ ਤੁਸੀਂ ਸਭ ਕੁਝ ਪੁੱਛ ਲਿਆ, ਮੈਂ ਬਹੁਤ ਕੁਝ ਬੋਲ ਲਿਆ। ਸੋ ਆਈ ਥਿੰਕ ਦੈਟਸ ਮੋਰ ਦੈਨ ਇਨਫ। ਬਹੁਤ ਬਹੁਤ ਸ਼ੁਕਰੀਆ ਸੁਸ਼ਮਾ ਜੀ, ਤੁਸੀਂ ਇਸੇ ਤਰ੍ਹਾਂ ਆਪਣੀ ਲੜਾਈ ਜਾਰੀ ਰੱਖੋ, ਅਸੀਂ ਤੁਹਾਡੇ ਨਾਲ। ਥੈਂਕ ਯੂ ਜੀ।